दर्शकों ब्रेक तो बाद तुहाडा स्वागत है जी। डॉक्टर साहब जिहड़ी असीं ईमेल पढ़न जा रहे हैं ਉਹ ਸੁਖਮਨ ਕੌਰ जी ਦੀ पंजाब तो आई है। ये लिखते हैं डॉक्टर साहब जिवें कि पहला ही पता सी कि दरबार साहब के आले दुआले कीतियां गईयां तब्दीलियां ने नतीजा सामने लै आंदा है। यूनैस्को ने अमृतसर नूं विरासती शहर का दर्जा देण तों नां कर दित्ती है। एक कारण जो दस्सिया गया है वह यह है कि समाजिक आर्थिक अते धार्मिक दस्तावेजी सबूतां की घाट है। अवतारजीत सिंह धज्जल जिन्हां ने इस खेत्र विच काम किया है वह सानू इस बारे होर जानकारी दे सकते हैं। इस तो अगले ही दिन भाजपा ने 25 फरवरी तो अरुण जेतली की अमृतसर फेरी का ऐलान कर दिता अते विरासती प्रोजैक्ट थले 69 करोड़ रुपीज़ देने का वादा किया। अनिल जोशी इस प्रोजैक्ट नूं अपने हल्के तरन तारण तक लियाना चाहते हैं क्योंकि उत्थे कई इतिहासक गुरुद्वारा साहिबान हैं अते वाघा बार्डर भी सैलानियों लई खिच दा केंद्र है। ਅਸੀਂ ਵਿਰਾਸਤੀ ਦਰਜੇ ਦੀ ਗੱਲ ਨੂੰ ਦਹਾਕਿਆਂ ਤੋਂ ਸੁਣ ਰਹੇ ਹਾਂ, ਪਰ ਜੇ ਭਾਰਤੀ ਸਰਕਾਰ ਹੀ ਇਹ ਦਰਜਾ ਨਹੀਂ ਦੇ ਸਕਦੀ ਫਿਰ ਯੂਨੈਸਕੋ ਨੇ ਕੀ ਦੇਣਾ ਹੈ। ਵਿਰਾਸਤ ਹੈ ਕਿੱਥੇ ਰਾਮ ਬਾਗ ਕੰਪਨੀ ਬਾਗ ਦੀ ਹਾਲਤ ਖਸਤਾ ਹੈ। ਮਹਾਰਾਜਾ ਰਣਜੀਤ ਸਿੰਘ ਦੇ ਜ਼ਮਾਨੇ ਦੀਆਂ ਕੁਝ ਯਾਦਗਾਰਾਂ ਨੂੰ ਦੀ ਮੁਰੰਮਤ ਕਰਨ ਦੇ ਨਾਮ ਥੱਲੇ ਅਸਲ ਨੂੰ ਹੀ ਬਰਬਾਦ ਕਰੀ ਜਾਂਦੇ ਨੇ। ਜਿਹੜੇ ਠੇਕੇਦਾਰਾਂ ਨੂੰ ਇਤਿਹਾਸਕ ਸਥਾਨਾਂ ਨੂੰ ਸੰਭਾਲਣ ਦਾ ਕੱਖ ਵੀ ਨਹੀਂ ਪਤਾ ਉਹ ਇਹ ਕੰਮ ਕਰੀ ਜਾਂਦੇ ਨੇ। ਲੁਧਿਆਣਾ ਤੋਂ ਬਾਅਦ ਅੰਮ੍ਰਿਤਸਰ ਪੰਜਾਬ ਦਾ ਦੂਜੇ ਨੰਬਰ ਦਾ ਪ੍ਰਦੂਸ਼ਿਤ ਸ਼ਹਿਰ ਹੈ। ਅੰਮ੍ਰਿਤਸਰ ਦੇ ਮਾੜੇ ਹਾਲ ਲਈ 69 ਰੁਪੀਸ ਵੀ ਘੱਟ ਹੈ। ਪਾਣੀ ਦੀ ਟੈਂਕੀ 69 ਕਰੋੜ ਰੁਪੀਸ। ਪਾਣੀ ਦੀ ਟੈਂਕੀ 7 ਮੰਜ਼ਲੀ ਸਰਾਂ ਲੰਗਰ ਹਾਲ ਨੂੰ ਵੱਡਾ ਕਰਨਾ ਅਤੇ ਸੁਵਿਧਾਵਾਂ ਦੇ ਨਾਮ ਥੱਲੇ ਜੋ ਫਿਰ ਬਦਲ ਕੀਤੀ ਜਾ ਰਹੀ ਹੈ ਤੁਸੀਂ ਉਹ ਪਹਿਲਾਂ ਉਸ ਉੱਪਰ ਵਿਚਾਰ ਕਰ ਚੁੱਕੇ ਹੋ। 400 ਸਾਲ ਪੁਰਾਣੀ ਨਾਨਕਸ਼ਾਹੀ ਇੱਟਾਂ ਨਾਲ ਬਣਿਆ ਖੂਹ गोल्डन टैंपल प्लाजा दरबार साहब नूं जाण लई उन्नत सड़क बारे भी चर्चा हो चुकी है। मैं सोचती हाँ कि 400 साल पुराना खूह जो वरतों च भी नहीं आंदा नूं मुरम्मत की की लोड़ है। इत्थे कार सेवा दा काम की है। दूजी गल ਉਹ फिर ਅੰਮ੍ਰਿਤਸਰ ਤੋਂ अंतरराष्ट्रीय उड़ानां बंद करन दी सलाह कर रहे हैं ਤਾਂ ਜੋ मोहाली ਅਤੇ चंडीगढ़ विखे बने नवे एयरपोर्ट्स नूं लाभ पहुंचाया जा सके। इस एयरपोर्ट की शुरुआत मई जून च होनी है। पिछले सालों दिल्ली एयरपोर्ट ਨੂੰ फायदा पहुंचाने ਲਈ ही ਅੰਮ੍ਰਿਤਸਰ एयरपोर्ट ਤੇ अंतरराष्ट्रीय ਉਡਾਣਾਂ ਬੰਦ ਜਾਂ ਚਾਲੂ ਕਰਨ ਦਾ ਫੈਸਲਾ ਭਾਰਤ ਸਰਕਾਰ ਲੈਂਦੀ ਰਹੀ ਹੈ। 에ਅਰਪੋਰਟ ਤਾਂ ਛੱਡੋ ਸਟਾਫ ਦਿੱਲੀ ਦੀ ਟੈਕਸੀ ਸਰਵਿਸ ਹੋਟਲਾਂ ਨੂੰ ਬਹੁਤ ਫਾਇਦਾ ਹੁੰਦਾ ਹੈ। ਇੱਥੋਂ ਤੱਕ ਕਿ ਹਰਿਆਣਾ 'ਚ ਸੜਕਾਂ ਤੇ ਰੈਸਟੋਰੈਂਟਾਂ ਅਤੇ ਹੋਰ ਮੁਰੰਮਤ ਦੀਆਂ ਦੁਕਾਨਾਂ ਨੂੰ ਬੜਾ ਫਾਇਦਾ ਹੁੰਦਾ ਹੈ। ਅੰਮ੍ਰਿਤਸਰ 에ਅਰਪੋਰਟ ਤੇ ਅੰਤਰਰਾਸ਼ਟਰੀ ਉਡਾਣਾਂ ਦੇ ਨਾਂ ਆਉਣ ਨਾਲ ਦਿੱਲੀ ਅਤੇ ਹਰਿਆਣਾ ਦੀ ਆਰਥਿਕਤਾ ਨੂੰ ਹਰ ਰੋਜ਼ ਦਾ ਕਰੋੜਾਂ ਦਾ ਫਾਇਦਾ ਪਹੁੰਚਦਾ ਹੈ। ਜੀ ਡਾਕਟਰ ਸਾਹਿਬ। ਭੈਣ ਜੀ ਸੁਖਮਨ ਕੌਰ ਜੀ ਦਾ ਬਹੁਤ ਬਹੁਤ ਸ਼ੁਕਰੀਆ। ਉਹਨਾਂ ਨੇ ਸਾਨੂੰ ਪੰਜਾਬ ਤੋਂ ਲਿਖਿਆ ਜੀ। ਉਹਨਾਂ ਨੇ ਪਿਛਲੇ ਦਿਨਾਂ 'ਚ ਇੱਕ ਅੱਧੀ ਅਖਬਾਰ ਨੇ ਇਹ ਖਬਰ ਲਾਈ ਕਿ ਯੂਨੈਸਕੋ ਨੇ ਜਿਹੜੀ ਕਿ ਯੂਨਾਈਟਿਡ ਨੇਸ਼ਨਸ ਦੀ ਸੰਸਥਾ ਹੈ ਉਹਨਾਂ ਨੇ ਅੰਮ੍ਰਿਤਸਰ ਸ਼ਹਿਰ ਨੂੰ ਹੈਰੀਟੇਜ ਜਿਹੜਾ ਸਟੇਟਸ ਦੇਣ ਤੋਂ ਨਾ ਕਰ ਦਿੱਤੀ ਹੈ। ਉਸ ਤੇ ਬੇਸਡ ਉਹਨਾਂ ਨੇ ਆਪਣੀ ਸ਼ੁਰੂਆਤ ਕੀਤੀ ਹੈ ਲਿਖਤ ਜੀ। ਹਾਲਾਂਕਿ ਇਹ ਖਬਰ ਰੋਜ਼ਾਨਾ ਸਪੋਕਸਮੈਨ 'ਚ ਲੱਗੀ ਸੀ, ਲੋਕਲ ਪੱਤਰਕਾਰ ਦੇ ਹਵਾਲੇ ਨਾਲ ਕੋਈ ਵੇਰਵਾ ਨਹੀਂ ਸੀ। ਮੈਂ ਉਸ ਨੂੰ ਰਿਸਰਚ ਵੀ ਕੀਤਾ ਕਿ ਵੀ ਇਹਦਾ ਸੋਰਸ ਕੀ ਹੈ, ਕੋਈ ਨਹੀਂ ਮਿਲਿਆ। ਫਿਰ ਅਸੀਂ ਬੀਬੀ ਗੁਰਮੀਤ ਰਾਏ ਜਿਨ੍ਹਾਂ ਨੇ ਕਿ ਕੁਝ ਸਾਲ ਪਹਿਲਾਂ ਕਾਫੀ ਮਿਹਨਤ ਨਾਲ ਦਰਬਾਰ ਸਾਹਿਬ ਨੂੰ ਹੈਰੀਟੇਜ ਸਟੇਟਸ ਦਿਵਾਉਣ ਦੇ ਲਈ ਪੂਰਾ ਡੋਜ਼ੀਅਰ ਤਿਆਰ ਕੀਤਾ ਸੀ ਔਰ ਆਲਮੋਸਟ ਉਹਦੀ ਅਪਰੂਵਲ ਦੇ ਨੇੜੇ ਸੀ ਜਦੋਂ ਕਿ ਨੈਗੇਟਿਵ ਆਵਾਜ਼ਾਂ ਨੇ ਜਿਨ੍ਹਾਂ ਦੇ ਵਿੱਚ ਫਿਰ ਸ਼੍ਰੋਮਣੀ ਕਮੇਟੀ ਵੀ ਸ਼ਾਮਲ ਹੋ ਗਈ ਪਹਿਲਾਂ ਕਿ ਉਹ ਸਪੋਰਟਿੰਗ ਸੀ। ਉਹ ਸਾਰੇ ਮੂਵ ਨੂੰ ਡੀਰੇਲ ਕਰ ਦਿੱਤਾ ਸੀ। ਉਹ ਦਿੱਲੀ ਬੇਸਡ ਨੇ, ਉਹਨਾਂ ਨਾਲ ਅਸੀਂ ਸੰਪਰਕ ਕੀਤਾ ਇਹਦੇ ਬਾਰੇ ਹੋਰ ਜਾਣਨ ਲਈ ਜੀ। ਉਹ TV 84 ਨਿਊਜ਼ 'ਤੇ ਵੀ ਆਏ ਔਰ ਉਹਨਾਂ ਨੇ ਹੋ ਸਕਦਾ ਹੈ ਕਿ ਉਹਨਾਂ ਦੀ ਵੀ ਜਾਣਕਾਰੀ ਸੀਮਤ ਹੋਏ। ਹੁਣ ਇਹਨਾਂ ਨੇ ਸਰਦਾਰ ਅਵਤਾਰਜੀਤ ਸਿੰਘ ਧੰਜਲ ਦਾ ਰੈਫਰੈਂਸ ਦਿੱਤਾ ਹੈ, ਹਾਲਾਂ ਮੈਂ ਉਹਨਾਂ ਬਾਰੇ ਨਹੀਂ ਸੁਣਿਆ, ਮੈਂ ਨਹੀਂ ਜਾਣਦਾ। ਲੇਕਿਨ ਇੰਨਾ ਕੁ ਮੈਨੂੰ ਵੀ ਪਤਾ ਹੈ ਕਿ ਜਿਹੜਾ ਮੂਵ ਕਦੇ ਵੀ ਚੱਲਿਆ ਉਹ ਅੰਮ੍ਰਿਤਸਰ ਨੂੰ ਹੈਰੀਟੇਜ ਸਟੇਟਸ ਦੇਣ ਦਾ ਨਹੀਂ ਸੀ। ਜਿਹੜਾ ਕਾਫੀ ਹਰਡਲਸ ਕ੍ਰਾਸ ਕਰ ਗਿਆ ਸੀ ਉਹ ਦਰਬਾਰ ਸਾਹਿਬ ਨੂੰ ਹੀ ਜਿਹੜਾ ਹੈ ਉਹ ਹੈਰੀਟੇਜ ਸਟੇਟਸ ਦੇਣ ਦਾ ਸੀ, ਪਰ ਉਹ ਕਿਉਂਕਿ ਕਿਲ ਹੋ ਗਿਆ ਉਸ ਤੋਂ ਬਾਅਦ ਉਸ ਦੇ ਉੱਤੇ ਵੀ ਜਿਹੜਾ ਜਦੋਂ ਤੱਕ ਕਿਉਂਕਿ ਸ਼੍ਰੋਮਣੀ ਕਮੇਟੀ ਮੇਨ ਕਸਟੋਡੀਅਨ ਹੈ ਦਰਬਾਰ ਸਾਹਿਬ ਦੀ ਸੇਵਾ ਸੰਭਾਲ ਦੀ ਔਰ ਉਹਨਾਂ ਦੀ ਮਰਜ਼ੀ ਤੋਂ ਬਿਨਾਂ
ਔਰ ਇਹ ਕਿਉਂਕਿ ਕੰਟਰੋਵਰਸ਼ਲ ਹੋ ਗਿਆ ਸੀ, ਦੂਸਰੇ ਵੀ ਵਿਊਜ਼ ਉਹਦੇ ਤੇ ਸ਼ੁਰੂ ਹੋ ਗਏ ਆਣੇ, ਸੋ ਉਹ ਮੂਵ ਸਟਾਲ ਕਰ ਦਿੱਤਾ ਗਿਆ। ਸੋ ਮੈਨੂੰ ਨਹੀਂ ਲੱਗਦਾ ਹੈ ਵੀ ਹੈਰੀਟੇਜ ਸਟੇਟਸ ਤਾਂ ਦੂਰ ਦੀ ਗੱਲ ਹੈ, ਕਿਉਂਕਿ ਜਿਹੜੀ ਧਰਮ ਯੁੱਧ ਮੋਰਚੇ ਵੇਲੇ ਜਿਹੜੀਆਂ ਮੰਗਾਂ ਸਨ ਉਹਨਾਂ ਦੇ ਵਿੱਚ ਇੱਕ ਮੰਗ ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣਾ ਵੀ ਸੀ, ਔਰ ਪਵਿੱਤਰ ਸ਼ਹਿਰ ਦੇ ਦਰਜੇ ਦੇ ਥੱਲੇ ਇੱਕ ਮੰਗ ਇਹ ਵੀ ਸੀ ਕਿ ਵੀ ਇਹ ਤੰਬਾਕੂ ਔਰ ਸ਼ਰਾਬ ਇਹ ਅੰਮ੍ਰਿਤਸਰ ਦੀ ਚਾਰ ਦੀਵਾਰੀ ਦੇ ਵਿੱਚ ਜਿਹੜਾ ਪੁਰਾਣਾ ਸ਼ਹਿਰ ਹੈ ਉਸ ਦੀ ਵਿਕਰੀ ਤੇ ਵੀ ਪਾਬੰਦੀ ਹੋਏ। ਲੇਕਿਨ ਇਸ ਗੱਲ ਦਾ ਵੀ ਉਸ ਵੇਲੇ ਜਿਹੜਾ ਹਿੰਦੂ ਜਥੇਬੰਦੀਆਂ ਨੇ ਬਹੁਤ ਵਿਰੋਧ ਕੀਤਾ ਸੀ, ਰਾਦਰ ਇਸ ਮੰਗ ਦੇ ਖਿਲਾਫ ਉਹਨਾਂ ਨੇ ਲਗਭਗ 10,000 ਤੋਂ ਜ਼ਿਆਦਾ ਜਿਹੜੀ ਹਿੰਦੂ ਭੀੜ ਹੈ ਉਹਨਾਂ ਨੇ ਇਕੱਠੇ ਹੋ ਕੇ ਡਾਂਗਾਂ ਦੇ ਉੱਤੇ ਵੀ ਸਿਗਟਾਂ ਬੰਨੀਆਂ ਹੋਈਆਂ ਸੀ, ਸੋਟੀਆਂ ਤੇ ਸਿਗਟਾਂ ਪੀ ਵੀ ਰਹੇ ਸੀ, ਔਰ ਸ਼ਹਿਰ ਦੇ ਵਿੱਚ ਬੜਾ ਭੜਕਾਊ ਉਹਨਾਂ ਨੇ ਜਲੂਸ ਕੱਢਿਆ ਸੀ ਕਿ ਜੀ ਸਿਗਰਟ ਬੀੜੀ ਪੀएंगे शान के साथ जिएंगे और कच्छ कंगा कड़ा किरपान इनको भेजो पाकिस्तान। सो ये सारा पार्ट जिहड़ा है क्योंकि फिर घल्लूकारे दे नाल ही जिहड़ा वो सिख नस्लकुशी और एक तो बाद एक शुरू हो गया काम, गल तो उत्थे की खत्म हो गई। सो और जदों ये पिछे मंग भी एक स्टेज के उत्ते नवजोत सिद्धू ने भी जदों मैंबर पार्लीमेंट सी इस किस्म की मंग पार्लीमेंट चुकी सी तो उदों ये कहा गया सी जी कि कोई इंडियन कॉन्स्टिट्यूशन दे विच कोई प्रोविजन नहीं है किसी शहर नूं जिहड़ा वो स्पैशल जां पवित्र जां हैरीटेज शहर ऐलानण दा। हालांकि ये जिहड़ी इन्हां ने 59 करोड़ की ग्रांट की गल कीती है, ये मोदी सरकार ने क्या इन्हां ने शायद पहला 6 शहर चुने सी कि जी ड्यू टू उन्हां दी इतिहासिक इंपॉर्टेंस, एक उहदे सिखां दा ये अमृतसर का जिक्र सी, फिर अजमेर शरीफ सी, एक अद्धा शायद क्रिश्चन का कोई गोवा दे विच सी, पर मुख तौर दे उत्ते बनारस और शायद कुरुक्षेत्र भी कि जी असीं इन्हां नूं इन्ने इन्ने पैसे देंगे ताकि उन्हां दा विकास किया जा सके। सो इहदा भी हुण 69 करोड़ की हुंदा उहदे च किहड़ा हैरीटेज, इन्ने नाल तां सीवरेज सिस्टम नहीं बदलिया जा सकदा अमृतसर दा, और जिन्नी गंदगी उत्थे हैगी है। और अफसोस इस गल दा है भी सरकार 5 वार बादल मुख मंत्री बणिया, कदे इस गल नूं उन्होंने फोकस नहीं लियांदा कि भाई अमृतसर है साडा गुरु की नगरी जिहदी बदौलत तुसीं पावर च आए हो, उन्हां दा कदे ध्यान नहीं रहिंदा। उन्हें पहले अपना बठिंडे नूं कहा जी असीं पैरिस बना देंगे, फिर वो अपना शहर बसाण दे नां थल्ले चंडीगढ़ दे नेड़े ही मिनी चंडीगढ़ बनाउण दे नां थल्ले, क्योंकि उहदे चों पैसे बनते हैं, डिवेलपर ने कॉलोनीज प्लॉट्स ये वो, और ये जिहड़ी बर्बादी है जिहड़ा उन्होंने जिक्र अमृतसर एयरपोर्ट का भी किया है, राजा सांसी जिहड़ा गुरु रामदास ना ही रह गया गुरु रामदास, क्योंकि ये भी ये नहीं सी चाहते कि इत्थे बने। मोहाली एयरपोर्ट नूं डिवेलप करन दे पिछे बादल एंड कंपनी जिन्हां दे रिश्तेदारां ने जिन्हां ने एयरपोर्ट दे नाल लगदियां जमीनां खरीदियां, क्योंकि बाद दे विच ओह जिहड़ी है कई गुणा ज़्यादा उसकी कीमत वध जाती है। सो हौली 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 इन्हां ने उधर किया, और सेंटर तो पहले ही चाहते होंगे, वो तो अमृतसर की इंपॉर्टेंस नूं उन्होंने दरबार साहब की इंपॉर्टेंस नूं घटाउण लई तो दुर्गियाना मंदिर नूं प्रमोट किया, इस गल नूं जरूरी बनाया जी जिहड़ा हैड ऑफ द स्टेट दरबार साहब जांदा है वो उत्थे भी जाए दुर्गियाना मंदिर। जे किसी ने रजिस्ट किया है इंग्लैंड की राणी ने या कनेडा के प्राइम मिनिस्टर ने तो उन्होंने इन्होंने मिसट्रीट किया, कदे जलियांवाला बाग कढ़ लिया, कदे होर कढ़ लिया। पर यह भी बादल एंड लाणा इक्वली रिस्पॉन्सिबल ने कि इन्होंने इन्हें 5 वार मुख मंत्री बनने के बावजूद कदे भी अमृतसर शहर नूं रडार दे उत्ते नहीं लियांदा। और अमृतसर विकास मंच के नाम थल्ले शायद चरणजीत सिंह कुमटाला उन्हों का नाम है, समय समय उन्होंने मंग भी की सी कि जी पंजाब असैंबली पास करे, जे सेंटर च नहीं भी है प्रोविजन, कॉन्स्टिट्यूशन च प्रोविजन नहीं है, जे हुण वैष्णो देवी वर्गी थां है उत्थों कटड़े तो रस्ता जाता है तो 15 मील दूर जिहड़ा है वो ईवन गंढे के उत्ते भी पाबंदी है। हालांकि संत पिंडां वाले कई बार लाइटर वेन च ये गल कहंदे सी कि जो माता दीयां नासां इन्नियां चौड़ियां ने भी उन्होंने 15 मील तो गंढे की मुश्क आ जाती है भी उत्थे तुसीं पाबंदी लाई हुई है। हरिद्वार है दूसरे शहर ने उन्हें शराब के उत्ते पाबंदी है। सो जे सिखां ने ये मंग की कि भाई अमृतसर नूं जिहड़ा है वो पवित्र शहर और ये करो, स्टेट गवर्नमेंट क्यों नहीं कर सकती, कर लैण दिओ चैलेंज उन्होंने जाके दूजे। सो ये तो RSS के हथ ठोके ने और उन्होंने बिल्कुल ठीक किया कि भी जिथे जिवें एयरपोर्ट नूं तबाह करना अमृतसर दे नूं, ये कल्ली गल ये नहीं है कि जहाज़ां च मुसाफरां दे लई इनकनवीनियंस होएगी, दिल्ली दी ट्रेड वो डिवेलप रखणगे, क्योंकि जिहड़े उत्थे उतरदे ने टैक्सी है
ਰੈਸਟੋਰੈਂਟਸ ਨੇ, ਹੋਟਲਸ ਨੇ, ਕਿਉਂਕਿ ਇਕੱਲੀ ਗੱਲ ਇਹ ਨਹੀਂ ਹੁੰਦੀ ਕਿ ਜਹਾਜ਼ਾਂ ਦੀ ਟਿਕਟ ਖਰਚ ਕੇ ਕੋਈ ਆ ਗਿਆ ਚਲਾ ਗਿਆ। ਉਹਦੇ ਨਾਲ ਹੁਣ ਜਿਨ੍ਹਾਂ ਨੇ ਰਾਜਾ ਸਾਂਸੀ ਏਅਰਪੋਰਟ ਦੇ ਨੇੜੇ ਤੇੜੇ ਇਨਵੈਸਟਮੈਂਟਸ ਕੀਤੀਆਂ, ਹੋਟਲ ਖੋਲ੍ਹੇ ਨੇ, ਕੋਈ ਹੋਰ ਕਾਰੋਬਾਰ ਨੇ, ਉਹ ਸਾਰੇ ਹੀ ਜਿਹੜੇ ਨੇ ਉਹ ਬੇਰੁਜ਼ਗਾਰ ਹੋ ਜਾਣਗੇ। ਔਰ ਇਹਨਾਂ ਦਾ ਅਲਟੀਮੇਟ ਨਿਸ਼ਾਨਾ ਹੀ ਇਹ ਹੈ ਕਿ ਅੰਮ੍ਰਿਤਸਰ ਨੂੰ ਇੰਟਰਨੈਸ਼ਨਲ ਮੈਪ ਤੇ ਨਾ ਆਣ ਦਿੱਤਾ ਜਾਏ। ਔਰ ਹੈਰੀਟੇਜ ਸਟੇਟਸ ਵਾਲੀ ਗੱਲ ਮੈਂ ਸਮਝਦਾ ਵੀ ਜੇ ਇਹਨਾਂ ਦੇ ਕੋਲ ਕੋਈ ਹੋਰ ਜਾਣਕਾਰੀ ਹੋਏ ਤੇ ਅਸੀਂ ਐਪਰੀਸ਼ੀਏਟ ਕਰਾਂਗੇ, ਪਰ ਮੈਨੂੰ ਨਹੀਂ ਲੱਗਦਾ ਕਿ ਵੀ ਕਦੇ ਵੀ ਅੰਮ੍ਰਿਤਸਰ ਨੂੰ ਹੈਰੀਟੇਜ ਸਟੇਟਸ ਦੇਣ ਦੀ ਮੰਗ ਯੂਨੈਸਕੋ ਲੈਵਲ, ਕਿਉਂਕਿ ਇਕੱਲੀ ਮੰਗ ਨਹੀਂ ਹੁੰਦੀ, ਉਹਦਾ ਇੱਕ ਪੂਰਾ ਕੇਸ ਹੁੰਦਾ। ਕਿਉਂਕਿ ਮੈਂ ਜਦੋਂ ਬੀਬੀ ਗੁਰਮੀਤ ਰਾਏ ਨੇ ਉਹ ਕੇਸ ਤਿਆਰ ਕੀਤਾ ਸੀ, ਉਹ ਅਮਰੀਕਾ ਵੀ ਆਏ, ਮੇਰੇ ਨਾਲ ਵੀ ਉਹਨਾਂ ਨੇ ਕੁਝ ਵਕਤ ਗੁਜ਼ਾਰਿਆ। ਅਸੀਂ ਕਿਉਂਕਿ ਉਹ ਡੋਜ਼ੀਅਰ 'ਚ ਡਿਸਕਸ ਕਰਨਾ ਚਾਹੁੰਦੇ ਸੀ, ਉਸ ਨੂੰ ਅਸੀਂ ਜਿਹੜਾ ਉਹ ਦੇਖਿਆ ਵੀ। ਅਸੀਂ ਨਿਊਯਾਰਕ ਦੇ ਵਿੱਚ ਇੱਕ ਅੱਧੀ ਜਿਹੜੀ ਹੈ ਇੱਥੇ ਪਬਲਿਕ ਗੈਦਰਿੰਗ ਵੀ ਕੀਤੀ ਉਹਨਾਂ ਨੂੰ, ਕਿਉਂਕਿ ਉਦੋਂ ਕੁਝ ਕੰਸਰਨ ਸ਼ੁਰੂ ਹੋ ਗਿਆ ਸੀ, ਕ੍ਰਿਟਿਸਿਜ਼ਮ ਸ਼ੁਰੂ ਹੋ ਗਿਆ ਸੀ ਕਿ ਜੀ ਆ ਨਹੀਂ ਹੈ ਤਾਂ ਉਹ ਨਹੀਂ ਹੈ। ਤੇ ਮੈਨੂੰ ਬੜੀ ਹੈਰਾਨੀ ਹੋਈ ਕਿ ਵੀ ਉਹ ਕੋਈ ਲੰਬਾ ਚੌੜਾ ਕੰਮ ਹੁੰਦਾ ਹੈ, ਉਹ ਕੋਈ ਇਹ ਨਹੀਂ ਹੈ ਕਿ ਵੀ ਓਵਰਨਾਈਟ ਕੋਈ ਹੋਣ ਵਾਲਾ ਕੰਮ ਹੁੰਦਾ ਹੈ। ਉਹਦੇ 'ਚ ਸਾਲਾਂ ਦੀ ਮਿਹਨਤ ਔਰ ਉਸ ਨੂੰ ਪੂਰਾ ਇੱਕ ਕੇਸ ਪ੍ਰੈਜ਼ੈਂਟ ਕਰਨਾ ਹੁੰਦਾ ਹੈ। ਕਿਉਂਕਿ ਜਦੋਂ ਉਹਨਾਂ ਨੇ ਜਿਹੜੇ ਉਹਨਾਂ ਦੀ ਕਮੇਟੀ ਦੇਖਦੀ ਹੈ ਕਿ ਉਹਦੇ 'ਚ ਹਿਸਟੋਰੀਸਿਟੀ ਹੈ, ਹੁਣ ਹਿਸਟੋਰੀਸਿਟੀ 'ਚ ਜੇ ਤੁਸੀਂ 400 ਸਾਲ ਪੁਰਾਣਾ ਖੂਹ ਜਿਹੜਾ ਹੈ ਉਹ ਪੁੱਟ ਕੇ ਪਲਾਜ਼ਾ ਬਣਾ ਦਿੱਤਾ ਹੈ, ਜੇ ਤੁਸੀਂ ਸਰਾਂ ਢਾਹ ਦਿੱਤੀ ਹੈ, ਨਾਨਕਸ਼ਾਹੀ ਇੱਟਾਂ ਹਟਾ ਦਿੱਤੀਆਂ, ਮਾਡਰਨ ਉੱਥੇ ਤੁਸੀਂ ਖੜਾ ਕੀਤਾ, ਤੁਸੀਂ ਕਹੋ ਜੀ ਅਸੀਂ ਇਹ ਹੈਰੀਟੇਜ ਸਟੇਟਸ ਹੈ, ਇਵੇਂ ਨਹੀਂ ਹੁੰਦਾ। ਹੁਣ ਮੈਂ ਦੇਖ ਰਿਹਾ ਸੀ ਰੇਲਵੇ ਦੇ ਹਵਾਲੇ ਨਾਲ ਜਿਹੜੀ ਸਭ ਤੋਂ ਪਹਿਲੀ ਟ੍ਰੇਨ ਚੱਲੀ ਮੇਰੇ ਖਿਆਲ 1882-83 'ਚ ਇੰਡੀਆ 'ਚ, ਜਿਹੜੀ ਕਿ ਬਿਲਕੁਲ ਛੋਟੀ ਜਿਹੀ ਸੀ, ਉਹਨੂੰ ਹੈਰੀਟੇਜ ਸਟੇਟਸ ਦਿੱਤਾ ਹੋਇਆ ਉਹਨਾਂ ਨੇ ਕਿ ਵੀ ਕਿਉਂਕਿ ਉਹ ਚੀਜ਼ ਤੁਸੀਂ ਉਸ ਫਾਰਮ 'ਚ ਤਾਂ ਕਿ ਜਦੋਂ 150-200 ਸਾਲ ਬਾਅਦ ਕੋਈ ਦੇਖੇਗਾ ਤੇ ਉਸ ਨੂੰ ਲੱਗੇਗਾ ਕੀ ਹੈ। ਜਿਵੇਂ ਹੁਣ ਉੱਥੇ ਆਪਣੇ ਦਿੱਲੀ ਦੇ ਵਿੱਚ ਟੌਮ ਉਹਦੀ ਹਮਾਯੂੰ ਦੀ ਟੌਮ ਹੈ, ਹਮਾਯੂੰ ਦਾ ਮਕਬਰਾ ਹੈ, ਉਹਨੂੰ ਹੈਰੀਟੇਜ ਸਟੇਟਸ ਹੈ। ਹੁਣ ਦਿੱਲੀ ਸ਼ਹਿਰ ਨੂੰ ਕੋਈ ਹੈਰੀਟੇਜ ਸਟੇਟਸ, ਭਾਰਤ ਦਾ ਕੋਈ ਸ਼ਹਿਰ ਨਹੀਂ ਹੈ ਜਿਹਨੂੰ ਹੈਰੀਟੇਜ ਸਟੇਟਸ ਹੋਏ, ਲੇਕਿਨ ਉਹਦੇ ਵਿਚਲੀਆਂ ਥਾਵਾਂ ਨੇ ਜਿਨ੍ਹਾਂ ਨੂੰ ਹੈਰੀਟੇਜ ਸਟੇਟਸ ਹੈ, ਜਿਨ੍ਹਾਂ 'ਚ ਉਹ ਜਿਹੜਾ ਮਕਬਰਾ ਹੈ ਕੁਤਬ ਦਾ। ਹੁਣ ਅਹਿਮਦਾਬਾਦ ਵਾਲਿਆਂ ਨੇ ਇੱਕ ਸ਼ੁਰੂ ਕੀਤਾ ਹੋਇਆ ਜੀ, ਅਹਿਮਦਾਬਾਦ ਨੂੰ ਐਜ਼ ਏ ਹੈਰੀਟੇਜ ਸਟੇਟਸ ਦਿੱਤਾ ਜਾਏ ਪੁਰਾਤਨਤਾ ਦੇ ਨਾਂ ਥੱਲੇ। ਸੋ ਅੰਮ੍ਰਿਤਸਰ ਦੇ ਹੈਰੀਟੇਜ ਦੇ ਲਈ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਮੂਵ ਕਦੇ ਉਹਨਾਂ ਤੱਕ ਗਿਆ ਜਾਂ ਇਸ ਦੇ ਉੱਤੇ ਕੋਈ ਕੰਮ ਹੋਇਆ, ਪਰ ਫਿਰ ਵੀ ਅਸੀਂ ਵੈਲਕਮ ਕਰਾਂਗੇ ਜੀ। ਅਵਤਾਰਜੀਤ ਸਿੰਘ ਧੰਜਲ ਜਿਨ੍ਹਾਂ ਦਾ ਉਹਨਾਂ ਨੇ ਜ਼ਿਕਰ ਕੀਤਾ ਹੈ, ਉਹ ਵੀ ਸਾਡੇ ਨਾਲ ਸੰਪਰਕ ਕਰਨ, ਅਸੀਂ ਉਹਨਾਂ ਦੀ ਵੀ ਗੱਲ ਜਿਹੜੀ ਹੈ ਉਹ ਦਰਸ਼ਕਾਂ ਤੱਕ ਪਹੁੰਚਾਵਾਂਗੇ। ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਇਸ਼ਾਰਾ ਵੀ ਹੋ ਗਿਆ ਬ੍ਰੇਕ ਤੇ ਜਾਣ ਦਾ। ਵੀਅਰਸ ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।